ਉਧਰ ਕੈਲੀਫੋਰਨੀਆ ਦੇ ਗਵਰਨਰ ਨਿਊਸਮ ਆ, ਉਹਨਾਂ ਨੇ ਇੱਕ ਬਿੱਲ ਨੂੰ ਸਾਈਨ ਕੀਤਾ ਜਿਹੜਾ ਬੀਤੇ ਦਿਨੀ ਪਾਸ ਹੋਇਆ ਸੀਗਾ, ਇਹ ਕਹਿ ਕੇ ਵੀ ਅਸੀਂ ਨਾਰਥ ਕੋਰੀਆ ਨਹੀਂ ਆ। ਇਮੀਗ੍ਰੇਸ਼ਨ ਦੀਆਂ ਰੇਡਸ ਸਕੂਲ ਦੇ ਵਿੱਚ ਉਸ ਨੂੰ ਲਿਮਿਟ ਕਰਦਾ ਆ ਇਹ ਜਿਹੜਾ ਬਿੱਲ, ਤੇ ਜਿਹੜੇ ਫੈਡਰਲ ਏਜੰਟਸ ਆ ਉਹਨਾਂ ਨੂੰ ਮਾਸਕ ਲਾ ਕੇ ਕਾਰਵਾਈਆਂ ਕਰਨ ਦੇ ਲਈ ਜਿਹੜਾ ਉਹ ਆਖਿਆ ਗਿਆ ਹੈਗਾ ਆ। ਸੋ ਇਹ ਪੈਕੇਜ ਆਫ ਬਿਲਸ ਜਿਹੜੇ ਆ ਉਹਨਾਂ ਨੇ ਸਾਈਨ ਕੀਤੇ ਜਿਹੜੇ ਉਹ ਹੈਗੇ ਆ। ਸੋ ਕਹਿੰਦੇ ਵੀ ਇਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਲੈਜਿਸਲੇਸ਼ਨ ਲਿਆਂਦਾ ਸੀਗਾ ਪੁਸ਼ ਬੈਕ ਕਰਨ ਦੇ ਲਈ, ਜਿਹੜੀ ਕਹਿੰਦੇ ਵੀ ਟਰੰਪ ਤੇ ਸਟੀਵਨ ਮਿਲਰ ਦੀ ਸੀਕ੍ਰੇਟ ਪੁਲਿਸ ਉਸ ਦਾ ਨਾਮ ਜਿਹੜਾ ਆ ਇਹ ਦੇ ਰਹੇ ਨੇ। ਵਾਈਟ ਹਾਊਸ ਦੇ ਐਡਵਾਈਜ਼ਰ ਜਿਨ੍ਹਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਇਸ ਦੂਸਰੇ ਕਾਰਜਕਾਲ ਦੇ ਵਿੱਚ ਇਮੀਗ੍ਰੇਸ਼ਨ ਐਨਫੋਰਸਮੈਂਟ ਦੇ ਮੇਨ ਸੂਤਰ ਧਾਰ ਆ। SB 98 ਸੈਂਟਰ ਸ਼ਾਸ਼ਾ ਰੈਨੇ ਪਰੇਜ਼ ਐਲਮਬਰਾ ਤੋਂ ਜਿਹੜੇ ਆ ਉਹਨਾਂ ਨੇ ਇੱਕ ਲਿਖਿਆ ਸੀਗਾ ਜਿਹੜਾ ਕਾਨੂੰਨ, ਜਿਸ ਦੇ ਤਹਿਤ ਹਰਜੋਤ ਸਿੰਘ ਜੀ ਇਹ ਸੀਗਾ ਵੀ ਜਿਹੜੇ ਸਕੂਲ ਐਡਮਿਨਿਸਟ੍ਰੇਟਰਸ ਆ ਉਹਨਾਂ ਨੂੰ ਰਿਕੁਆਇਰਮੈਂਟ ਹੋਊਗੀ ਪਰਿਵਾਰਾਂ ਨੂੰ ਦੱਸਣ ਦੇ ਲਈ ਵੀ ਜੇ ਸਟੂਡੈਂਟਸ ਨੂੰ ਦੱਸਣ ਦੇ ਲਈ ਵੀ ਜੇ ਫੈਡਰਲ ਏਜੰਟਸ ਇਮੀਗ੍ਰੇਸ਼ਨ ਆਪਰੇਸ਼ਨ ਕੰਡਕਟ ਕਰ ਰਹੇ ਆ K through 12 ਜਾਂ ਜਿਹੜੇ ਕਾਲਜ ਕੈਂਪਸ ਆ ਉਸ ਦੇ ਉੱਤੇ। ਇਸੇ ਤਰੀਕੇ ਨਾਲ ਇੱਕ ਅਸੈਂਬਲੀ ਬਿੱਲ 49 ਆ, ਉਹ ਕਹਿੰਦੇ ਵੀ ਜਿਹੜੇ ਇਮੀਗ੍ਰੇਸ਼ਨ ਏਜੰਟਸ ਆ ਉਹਨਾਂ ਨੂੰ ਰੋਕਦਾ ਆ ਇਸ ਬਿੱਲ ਦੇ ਤਹਿਤ ਨਾਨ ਪਬਲਿਕ ਏਰੀਆਜ਼ ਆਫ ਸਕੂਲ ਵਿਦਾਊਟ ਜੁਡੀਸ਼ੀਅਲ ਵਾਰੰਟ ਜਾਂ ਕੋਰਟ ਆਰਡਰ ਤੋਂ ਬਗੈਰ ਕਹਿੰਦੇ ਵੀ ਉੱਥੇ ਨਹੀਂ ਜਿਹੜੇ ਉਹ ਜਾ ਸਕਦੇ। ਤੇ ਇਸ ਦੇ ਨਾਲ ਇਹ ਵੀ ਕਹਿੰਦੇ ਵੀ ਸਕੂਲ ਡਿਸਟ੍ਰਿਕਟ ਨੂੰ ਵੀ ਰੋਕਦਾ ਆ ਵੀ ਕਿਸੇ ਵੀ ਬੱਚੇ ਦੇ ਬਾਰੇ, ਕਿਸੇ ਪਰਿਵਾਰ ਦੇ ਬਾਰੇ, ਕਿਸੇ ਟੀਚਰ ਦੇ ਬਾਰੇ, ਸਕੂਲ EMPLOYEE ਬਾਰੇ ਇਮੀਗ੍ਰੇਸ਼ਨ ਅਥਾਰਟੀਜ਼ ਨੂੰ ਕੋਈ ਜਾਣਕਾਰੀ ਨਹੀਂ ਦੇਣੀ ਜਿੰਨੀ ਦੇਰ ਤੱਕ ਉਹ ਵਾਰੰਟ ਨਹੀਂ ਲੈ ਕੇ ਆਉਂਦੇ। ਇਸੇ ਤਰੀਕੇ ਦੇ ਨਾਲ ਇੱਕ ਹੋਰ ਸੈਨੇਟ ਬਿੱਲ 81, ਇਹ ਸਾਰੇ ਕੈਲੀਫੋਰਨੀਆ ਦੇ ਬਿੱਲ ਮੈਂ ਤੁਹਾਨੂੰ ਜਿਹੜਾ ਉਹ ਦੱਸ ਰਿਹਾ। ਇਹਦੇ ਨਾਲ ਜਿਹੜੇ ਹੈਲਥ ਕੇਅਰ ਅਫੀਸ਼ੀਅਲਸ ਆ ਉਹਨਾਂ ਨੂੰ ਰੋਕ ਲਾਈ ਜਾਂਦੀ ਆ ਵੀ ਉਹ ਪੇਸ਼ੈਂਟ ਦਾ ਜਿਹੜਾ ਇਮੀਗ੍ਰੇਸ਼ਨ ਸਟੇਟਸ ਜਾਂ ਬਰਥ ਪਲੇਸ ਆ ਉਹ ਡਿਸਕਲੋਜ਼ ਨਹੀਂ ਕਰ ਸਕਦੇ, ਜਨਤਕ ਨਹੀਂ ਕਰ ਸਕਦੇ ਜਿੰਨੀ ਦੇਰ ਤੱਕ ਇਮੀਗ੍ਰੇਸ਼ਨ ਅਥਾਰਟੀਜ਼ ਦੇ ਕੋਲ ਸਰਚ ਵਾਰੰਟ ਜਾਂ ਕੋਰਟ ਆਰਡਰ ਨਹੀਂ ਹੁੰਦਾ। ਸੋ ਇੱਕ ਹੋਰ ਸੈਨੇਟ ਬਿੱਲ 627 ਆ, ਉਹ ਡਾਇਰੈਕਟਲੀ ਟਾਰਗੇਟ ਕਰਦਾ ਮਾਸਕਡ ਜਿਹੜੇ ਫੈਡਰਲ ਇਮੀਗ੍ਰੇਸ਼ਨ ਆਫਿਸਰਸ ਆ ਉਹਨਾਂ ਨੂੰ। ਉਹ ਕਹਿੰਦਾ ਵੀ ਜਿਹੜੇ ਵੀ ਮਾਈਗ੍ਰੈਂਟਸ ਇਹਨਾਂ ਦੇ ਦੁਆਰਾ ਡਿਟੇਨ ਕੀਤੇ ਜਾ ਰਹੇ ਆ ਕਾਰ ਵਾਸ਼ ਦੇ ਉੱਤੇ ਜਾਂ ਹੋਮ ਡੀਪੋ ਦੇ ਉੱਤੇ, ਉਹਨਾਂ ਦੇ ਉੱਤੇ ਸਿੱਧਾ ਜਿਹੜਾ ਕਹਿੰਦੇ ਵੀ ਨਿਸ਼ਾਨਾ ਜਿਹੜਾ ਉਹ ਹੋਊਗਾ। ਉਹਨਾਂ ਨੇ ਕਿਹਾ ਵੀ ਜਿਹੜੇ ਅਨੋਨਿਮਸ ਮਾਸਕਡ ਆਫਿਸਰਸ ਆ ਇਹ ਇੱਕ ਮੋੜ ਕੱਟ ਰਹੇ ਆ ਤਾਨਾਸ਼ਾਹੀ ਵੱਲ ਨੂੰ, ਅਥੋਰੀਟੇਰੀਅਨਿਜ਼ਮ ਦੇ ਵੱਲ ਨੂੰ, ਤੇ ਜਿਹੜਾ ਲਾ ਐਨਫੋਰਸਮੈਂਟ ਤੇ ਉਹਨਾਂ ਦੇ ਨਾਗਰਿਕ ਜਿਹੜੇ ਉਹ ਇਲਾਕੇ 'ਚ ਰਹਿੰਦੇ ਆ ਉਹਨਾਂ ਦੇ ਵਿਚਾਲੇ ਜਿਹੜਾ ਇੱਕ ਵਿਸ਼ਵਾਸ ਹੁੰਦਾ ਆ ਉਹ ਇਸ ਕਾਰਵਾਈਆਂ ਦੇ ਕਰਕੇ ਟੁੱਟ ਰਿਹਾ ਆ। ਤੇ ਕਹਿੰਦੇ ਵੀ ਇਹ ਲੋਕਲ ਤੇ ਫੈਡਰਲ ਆਫਿਸਰਸ ਦੇ ਉੱਤੇ ਇਹ ਕਾਨੂੰਨ ਲਾਗੂ ਜਿਹੜਾ ਉਹ ਹੋਊਗਾ। ਸੋ ਇਹ ਜਿਹੜਾ ਆ ਉਹ ਦੇਖਣ ਵਾਲੀ ਗੱਲ ਆ। ਪਰ ਇਹਨਾਂ ਨੇ ਇਸ ਦੇ ਵਿੱਚ ਜਿਹੜੀ ਕੈਲੀਫੋਰਨੀਆ ਹਾਈਵੇ ਪੈਟਰੋਲ ਆਫਿਸਰਸ ਆ ਉਹਨਾਂ ਨੂੰ, ਸਟੇਟ ਪੁਲਿਸ ਨੂੰ ਐਗਜ਼ੈਂਪਟ ਵੀ ਕੀਤਾ ਹੈਗਾ। ਜੀ ਬਿਲਕੁਲ।